ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵੱਲੋਂ ਬੀਬੀ ਜਗੀਰ ਕੌਰ ਖਿਲਾਫ ਨੋਟਿਸ ਜਾਰੀ ਕਰਨ ਤੇ ਦਲ ਖਾਲਸਾ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖਿਆ ਹੈ। ਦਲ ਖਾਲਸਾ ਵੱਲੋਂ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਆਪ ਜੀ ਨੂੰ ਇਹ ਖੱਤ ਲਿਖਣ ਦਾ ਮੁੱਖ ਕਾਰਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਧਿਕਾਰ ਦਾ ਸਿਆਸਤਦਾਨਾਂ ਵੱਲੋਂ ਗਲਤ ਇਸਤੇਮਾਲ ਕਰਨ ਤੋਂ ਰੋਕਣਾ ਹੈ। ਉਨ੍ਹਾਂ ਅੱਗੇ ਲਿਖਿਆ ਕਿ ਆਪਣੀ ਧੀ ਦੀ ਮੌਤ ਦੀ ਮੰਦਭਾਗੀ ਘਟਨਾ ਤੋਂ ਬਾਅਦ ਬੀਬੀ ਜਗੀਰ ਕੌਰ ਨੂੰ 2 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਵਜੋਂ ਸੇਵਾ ਨਿਭਾਉਣ ਲਈ ਚੁਣਿਆ ਜਾ ਚੁੱਕਿਆ ਹੈ। ਉਸ ਸਮੇਂ ਅਤੇ ਅੱਜ ਦੇ ਹਾਲਾਤਾਂ ਵਿੱਚ ਕੇਵਲ ਫਰਕ ਇੰਨਾ ਹੈ ਕਿ ਉਸ ਵੇਲੇ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਤੇ ਕਾਬਜ਼, ਅਕਾਲੀ ਦਲ ਤੇ ਉਸ ਦੀ ਲੀਡਰਸ਼ਿਪ ਦੇ ਚਹੇਤੇ ਸਨ ਅਤੇ ਅੱਜ ਉਸੇ ਲੀਡਰਸ਼ਿਪ ਲਈ ਚੁਣੌਤੀ ਬਣੇ ਹੋਏ ਹਨ। ਸ਼ਿਕਾਇਤਕਰਤਾ ਵੱਲੋਂ ਉਪਰੋਕਤ ਦੇ ਨੁਕਤਿਆਂ ਨੂੰ ਸ਼ਿਕਾਇਤ ਦੇ ਰੂਪ ਵਿੱਚ ਸਾਲਾਂ ਬਾਅਦ ਅਕਾਲ ਤਖਤ ਸਾਹਿਬ ਤੇ ਲੈ ਕੇ ਆਉਣ ਪਿੱਛੇ ਇਰਾਦਾ ਤੇ ਨੀਅਤਮੰਦ ਭਾਵਨਾ ਵਾਲੀ ਝਲਕ ਰਹੀ ਹੈ। ਬੀਬੀ ਜੀ ਵਿਰੁੱਧ ਸ਼ਿਕਾਇਤ ਦੀ ਜੜ ਅਕਾਲੀ ਦਲਾਂ ਵਿਚਾਲੇ ਚੱਲ ਰਹੀ ਰੱਸਾਕਸੀ ਦੀ ਸੋਹਣੀ ਸਿਆਸਤ ਵਿੱਚ ਪਈ ਹੈ। ਪੰਥਕ ਹਲਕਿਆਂ ਵਿੱਚ ਸਭ ਦੀਆਂ ਨਜ਼ਰਾਂ ਆਪ ਜੀ ਦੇ ਫੈਸਲੇ ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਸੱਤਾ ਦਾ ਕਲੇਸ਼ ਪੰਜ ਸਿੰਘ ਸਾਹਿਬਾਨਾਂ ਕੋਲ ਨਿਪਟਾਰੇ ਲਈ ਪਹੁੰਚਿਆ ਹੋਇਆ ਹੈ। ਸਾਡੀ ਅਪੀਲ ਹੈ ਕਿ ਆਪ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ, ਸਿਧਾਂਤ ਅਤੇ ਮਰਿਆਦਾ ਨੂੰ ਪਾਟੋ ਧੜ ਦੇ ਸ਼ਿਕਾਰ ਅਕਾਲੀ ਧੜਿਆਂ ਦੀ ਸੋਹਣੀ ਸਿਆਸੀ ਖੇਡ ਤੋਂ ਉੱਪਰ ਅਤੇ ਪਾਕ ਰੱਖਣਾ। ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵੱਲੋਂ ਬੀਬੀ ਜਗੀਰ ਕੌਰ ਖਿਲਾਫ ਨੋਟਿਸ ਜਾਰੀ ਕਰਨ ਤੇ ਦਲ ਖਾਲਸਾ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖਿਆ ਹੈ। ਦਲ ਖਾਲਸਾ ਵੱਲੋਂ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਆਪ ਜੀ ਨੂੰ ਇਹ ਖੱਤ ਲਿਖਣ ਦਾ ਮੁੱਖ ਕਾਰਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਧਿਕਾਰ ਦਾ ਸਿਆਸਤਦਾਨਾਂ ਵੱਲੋਂ ਗਲਤ ਇਸਤੇਮਾਲ ਕਰਨ ਤੋਂ ਰੋਕਣਾ ਹੈ। ਉਨ੍ਹਾਂ ਅੱਗੇ ਲਿਖਿਆ ਕਿ ਆਪਣੀ ਧੀ ਦੀ ਮੌਤ ਦੀ ਮੰਦਭਾਗੀ ਘਟਨਾ ਤੋਂ ਬਾਅਦ ਬੀਬੀ ਜਗੀਰ ਕੌਰ ਨੂੰ 2 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਵਜੋਂ ਸੇਵਾ ਨਿਭਾਉਣ ਲਈ ਚੁਣਿਆ ਜਾ ਚੁੱਕਿਆ ਹੈ। ਉਸ ਸਮੇਂ ਅਤੇ ਅੱਜ ਦੇ ਹਾਲਾਤਾਂ ਵਿੱਚ ਕੇਵਲ ਫਰਕ ਇੰਨਾ ਹੈ ਕਿ ਉਸ ਵੇਲੇ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਤੇ ਕਾਬਜ਼, ਅਕਾਲੀ ਦਲ ਤੇ ਉਸ ਦੀ ਲੀਡਰਸ਼ਿਪ ਦੇ ਚਹੇਤੇ ਸਨ ਅਤੇ ਅੱਜ ਉਸੇ ਲੀਡਰਸ਼ਿਪ ਲਈ ਚੁਣੌਤੀ ਬਣੇ ਹੋਏ ਹਨ। ਸ਼ਿਕਾਇਤਕਰਤਾ ਵੱਲੋਂ ਉਪਰੋਕਤ ਦੇ ਨੁਕਤਿਆਂ ਨੂੰ ਸ਼ਿਕਾਇਤ ਦੇ ਰੂਪ ਵਿੱਚ ਸਾਲਾਂ ਬਾਅਦ ਅਕਾਲ ਤਖਤ ਸਾਹਿਬ ਤੇ ਲੈ ਕੇ ਆਉਣ ਪਿੱਛੇ ਇਰਾਦਾ ਤੇ ਨੀਅਤਮੰਦ ਭਾਵਨਾ ਵਾਲੀ ਝਲਕ ਰਹੀ ਹੈ। ਬੀਬੀ ਜੀ ਵਿਰੁੱਧ ਸ਼ਿਕਾਇਤ ਦੀ ਜੜ ਅਕਾਲੀ ਦਲਾਂ ਵਿਚਾਲੇ ਚੱਲ ਰਹੀ ਰੱਸਾਕਸੀ ਦੀ ਸੋਹਣੀ ਸਿਆਸਤ ਵਿੱਚ ਪਈ ਹੈ। ਪੰਥਕ ਹਲਕਿਆਂ ਵਿੱਚ ਸਭ ਦੀਆਂ ਨਜ਼ਰਾਂ ਆਪ ਜੀ ਦੇ ਫੈਸਲੇ ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਸੱਤਾ ਦਾ ਕਲੇਸ਼ ਪੰਜ ਸਿੰਘ ਸਾਹਿਬਾਨਾਂ ਕੋਲ ਨਿਪਟਾਰੇ ਲਈ ਪਹੁੰਚਿਆ ਹੋਇਆ ਹੈ। ਸਾਡੀ ਅਪੀਲ ਹੈ ਕਿ ਆਪ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ, ਸਿਧਾਂਤ ਅਤੇ ਮਰਿਆਦਾ ਨੂੰ ਪਾਟੋ ਧੜ ਦੇ ਸ਼ਿਕਾਰ ਅਕਾਲੀ ਧੜਿਆਂ ਦੀ ਸੋਹਣੀ ਸਿਆਸੀ ਖੇਡ ਤੋਂ ਉੱਪਰ ਅਤੇ ਪਾਕ ਰੱਖਣਾ। ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵੱਲੋਂ ਬੀਬੀ ਜਗੀਰ ਕੌਰ ਖਿਲਾਫ ਨੋਟਿਸ ਜਾਰੀ ਕਰਨ ਤੇ ਦਲ ਖਾਲਸਾ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖਿਆ ਹੈ। ਦਲ ਖਾਲਸਾ ਵੱਲੋਂ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਆਪ ਜੀ ਨੂੰ ਇਹ ਖੱਤ ਲਿਖਣ ਦਾ ਮੁੱਖ ਕਾਰਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਧਿਕਾਰ ਦਾ ਸਿਆਸਤਦਾਨਾਂ ਵੱਲੋਂ ਗਲਤ ਇਸਤੇਮਾਲ ਕਰਨ ਤੋਂ ਰੋਕਣਾ ਹੈ। ਉਨ੍ਹਾਂ ਅੱਗੇ ਲਿਖਿਆ ਕਿ ਆਪਣੀ ਧੀ ਦੀ ਮੌਤ ਦੀ ਮੰਦਭਾਗੀ ਘਟਨਾ ਤੋਂ ਬਾਅਦ ਬੀਬੀ ਜਗੀਰ ਕੌਰ ਨੂੰ 2 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਵਜੋਂ ਸੇਵਾ ਨਿਭਾਉਣ ਲਈ ਚੁਣਿਆ ਜਾ ਚੁੱਕਿਆ ਹੈ। ਉਸ ਸਮੇਂ ਅਤੇ ਅੱਜ ਦੇ ਹਾਲਾਤਾਂ ਵਿੱਚ ਕੇਵਲ ਫਰਕ ਇੰਨਾ ਹੈ ਕਿ ਉਸ ਵੇਲੇ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਤੇ ਕਾਬਜ਼, ਅਕਾਲੀ ਦਲ ਤੇ ਉਸ ਦੀ ਲੀਡਰਸ਼ਿਪ ਦੇ ਚਹੇਤੇ ਸਨ ਅਤੇ ਅੱਜ ਉਸੇ ਲੀਡਰਸ਼ਿਪ ਲਈ ਚੁਣੌਤੀ ਬਣੇ ਹੋਏ ਹਨ। ਸ਼ਿਕਾਇਤਕਰਤਾ ਵੱਲੋਂ ਉਪਰੋਕਤ ਦੇ ਨੁਕਤਿਆਂ ਨੂੰ ਸ਼ਿਕਾਇਤ ਦੇ ਰੂਪ ਵਿੱਚ ਸਾਲਾਂ ਬਾਅਦ ਅਕਾਲ ਤਖਤ ਸਾਹਿਬ ਤੇ ਲੈ ਕੇ ਆਉਣ ਪਿੱਛੇ ਇਰਾਦਾ ਤੇ ਨੀਅਤਮੰਦ ਭਾਵਨਾ ਵਾਲੀ ਝਲਕ ਰਹੀ ਹੈ। ਬੀਬੀ ਜੀ ਵਿਰੁੱਧ ਸ਼ਿਕਾਇਤ ਦੀ ਜੜ ਅਕਾਲੀ ਦਲਾਂ ਵਿਚਾਲੇ ਚੱਲ ਰਹੀ ਰੱਸਾਕਸੀ ਦੀ ਸੋਹਣੀ ਸਿਆਸਤ ਵਿੱਚ ਪਈ ਹੈ। ਪੰਥਕ ਹਲਕਿਆਂ ਵਿੱਚ ਸਭ ਦੀਆਂ ਨਜ਼ਰਾਂ ਆਪ ਜੀ ਦੇ ਫੈਸਲੇ ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਸੱਤਾ ਦਾ ਕਲੇਸ਼ ਪੰਜ ਸਿੰਘ ਸਾਹਿਬਾਨਾਂ ਕੋਲ ਨਿਪਟਾਰੇ ਲਈ ਪਹੁੰਚਿਆ ਹੋਇਆ ਹੈ। ਸਾਡੀ ਅਪੀਲ ਹੈ ਕਿ ਆਪ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ, ਸਿਧਾਂਤ ਅਤੇ ਮਰਿਆਦਾ ਨੂੰ ਪਾਟੋ ਧੜ ਦੇ ਸ਼ਿਕਾਰ ਅਕਾਲੀ ਧੜਿਆਂ ਦੀ ਸੋਹਣੀ ਸਿਆਸੀ ਖੇਡ ਤੋਂ ਉੱਪਰ ਅਤੇ ਪਾਕ ਰੱਖਣਾ।